ਅਗਲੀ ਖਬਰ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਨਿਊ ਆਰਲੀਨਜ਼ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕਾ ਆ ਤੇ ਇਸ ਆਪਰੇਸ਼ਨ ਦਾ ਨਾਮ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰੱਖ ਦਿੱਤਾ ਹੈ ਆਪਰੇਸ਼ਨ ਕੈਟਾਹੋਲਾ ਕਰੰਚ ਕਰਕੇ ਇਸ ਦਾ ਨਾਮ ਦੱਸਿਆ ਗਿਆ ਆ। ਇਸ ਤੋਂ ਬਿਨਾਂ ਜਿਹੜੇ ਅਨਡਾਕੂਮੈਂਟਡ ਸੋਮਾਲੀ ਇਮੀਗ੍ਰੈਂਟਸ ਆ ਮਿਨੇਆਪੋਲਿਸ ਤੇ ਸੈਂਟ ਪਾਲ ਮਿਨੇਸੋਟਾ ਦੇ ਵਿੱਚ ਉੱਥੇ ਵੀ ਕਹਿੰਦੇ ਇਹ ਆਪਰੇਸ਼ਨ ਹੋਣ ਜਾ ਰਿਹਾ ਜੋ ਫੈਡਰਲ ਆਫੀਸ਼ੀਅਲਸ ਕਹਿ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਸੋਮਾਲੀਅਨ ਇਮੀਗ੍ਰੈਂਟਸ ਨੂੰ ਇੱਕ ਤਰ੍ਹਾਂ ਦੇ ਨਾਲ ਗਰਭ ਵਿੱਚ ਸ਼ਬਦ ਕਰਕੇ ਯੂਜ਼ ਕੀਤਾ ਸੀ। ਉਹਨਾਂ ਨੂੰ ਕਿਹਾ ਸੀ ਵੀ ਗੋ ਬੈਕ ਟੂ ਵੇਅਰ ਦੇ ਕੇਮ ਫਰੋਮ। ਨਿਊ ਆਰਲੀਨਸ ਤੇ ਮਿਨੇਸੋਟਾ ਦੇ ਵਿੱਚ ਇਮੀਗ੍ਰੇਸ਼ਨ ਜਿਹੜਾ ਕ੍ਰੈਕਡਾਊਨ ਆ ਇਹ ਲਗਭਗ ਜਿਹੜੀਆਂ ਡੈਮੋਕ੍ਰੇਟਿਕਲੀ ਹੈਲਡ ਸ਼ਹਿਰ ਹੈਗੇ ਆ ਜਿੱਦਾਂ ਲਾਸ ਐਂਜਲਸ ਆ, ਸ਼ਿਕਾਗੋ ਆ, ਮੈਮਫਿਸ, ਟੈਨਸੀ, ਸ਼ਾਰਲਟ, ਨਾਰਥ ਕੈਰੋਲੀਨਾ ਉਹਨਾਂ ਤੋਂ ਬਾਅਦ ਜਿਹੜਾ ਆ ਇਹ ਸ਼ੁਰੂ ਕੀਤਾ ਗਿਆ ਹੈਗਾ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਨਿਊ ਆਰਲੀਨ ਦੇ ਵਿੱਚ ਇੱਕ ਰੈਸਟੋਰੈਂਟ ਨੇ ਇੱਕ ਬਿਸਲ ਇਦਾਂ ਦੀ ਬਣਾਈ ਆ। ਉਹ ਕਹਿੰਦੇ ਤਾਂ ਕਿ ਜਿਹੜੀ ਕਮਿਊਨਿਟੀ ਆ ਉਹ ਸੇਫ ਰਹੇ ਤੇ ਜੇ ਉਹਨਾਂ ਨੂੰ ਲੱਗੇ ਵੀ ਕਿਤੇ ਇਮੀਗ੍ਰੇਸ਼ਨ ਵਾਲੇ ਆ ਗਏ ਆ ਤੇ ਉਹ ਕਹਿੰਦੇ ਵੀ ਬਿਸਲ ਜਿਹੜੀ ਆ ਉਹ ਵਜਾ ਦੇਣਗੇ ਤਾਂ ਕਿ ਲੋਕ ਉੱਥੋਂ ਹੂੰ। ਚਲੇ ਜਾਣ। ਸੋ ਆਈਸ ਬਿਸਲਸ ਕਰਕੇ ਉਹਦਾ ਨਾਂ ਦੱਸਿਆ ਗਿਆ ਆ। ਕਹਿੰਦੇ ਵੀ ਇਹਨੂੰ ਸੇਫ ਇਹਨੂੰ ਰੱਖੋ ਆਪਣੇ ਹਰ ਇੱਕ ਬਿਜ਼ਨਸ ਦੇ ਵਿੱਚ ਤੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ। FBI ਨੇ ਇਹ ਕਿਹਾ ਵੀ ਆਪਾਂ ਕਿਸੇ ਤਰ੍ਹਾਂ ਦਾ ਜਿਹੜਾ ਅਸੌਲਟ ਆ ਉਹ ਲਾ ਐਨਫੋਰਸਮੈਂਟ ਦੇ ਉੱਤੇ ਜਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਆਫੀਸਰਸ ਆ ਉਹਨਾਂ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ 'ਚ, ਸ਼ਿਕਾਗੋ 'ਚ ਕਾਫੀ ਅਸੌਲਟ ਜਿਹੜੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸਰਸ ਆ ਉਹਨਾਂ ਦੇ ਉੱਤੇ ਹੋਏ ਹੈਗੇ ਆ। ਸੋ ਇਹ ਜੋ FBI ਆ ਉਹ ਇਹ ਕਹਿ ਰਹੀ ਹੈ ਵੀ ਆਪਾਂ ਪੂਰਾ ਸਾਥ ਉਹਨਾਂ ਦਾ ਦੇਵਾਂਗੇ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਨਿਊ ਆਰਲੀਨਜ਼ ਦੇ ਵਿੱਚ ਕਲੋਜ਼ ਹੋ ਗਏ। ਉਹ ਕਹਿੰਦੇ ਪਈ ਅਸੀਂ ਸੇਫ ਰੱਖਣਾ ਚਾਹੁੰਦੇ ਆ ਤਾਂ ਕਿ ਜਿਹੜਾ ਇਮੀਗ੍ਰੇਸ਼ਨ ਆਪਰੇਸ਼ਨ ਜਿਹੜਾ ਇਹ ਚੱਲਣਾ ਆ ਇਹਦੇ ਦੌਰਾਨ ਕੋਈ ਲੋਕ ਉਦਾਂ ਦੇ ਅਰੈਸਟ ਨਾ ਹੋਣ। ਸੋ ਲੋਕਾਂ ਨੇ ਆਪਣੇ ਜਿਹੜੇ ਬਿਜ਼ਨੈਸਸ ਆ ਉੱਤੇ ਬੜੇ ਬੜੇ ਸਾਈਨ ਲਾਤੇ ਕਲੋਜ਼ਡ ਆਈਸ CBP ਏਜੰਟ ਡੂ ਨਾਟ ਐਂਟਰ, ਨੋ ਆਈਸ ਸਕਸੈਸ ਇਨ ਦਿਸ ਬਿਜ਼ਨਸ ਇਦਾਂ ਦੇ ਜਿਹੜੇ ਸਾਈਨ ਲਾਏ ਹੋਏ ਹੈਗੇ ਆ। ਜੋ ਨਿਊ ਆਰਲੀਨਜ਼ ਦੀ ਇਨਕਮਿੰਗ ਮੇਅਰ ਆ ਉਹਨਾਂ ਨੇ ਇਹ ਕਿਹਾ ਵੀ ਰੇਸ਼ੀਅਲ ਪ੍ਰੋਫਾਈਲਿੰਗ ਆ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ। ਮੇਅਰ ਇਲੈਕਟ ਹੈਲੇਨਾ ਮਰੀਨੋ ਉਹ ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਘੱਟੋ ਘੱਟ 5000 ਅਰੈਸਟ ਜਾਂ ਇਸ ਤੋਂ ਬਾਅਦ ਜਿਹੜੇ ਅਰੈਸਟ ਆ ਉਹ ਆਪਾਂ ਨਿਊ ਆਰਲੀਨਜ਼ ਏਰੀਏ ਦੇ ਵਿੱਚ ਕਰਾਂਗੇ ਜਦੋਂ ਇਹ ਹੁਣ ਰੇਡ ਸ਼ੁਰੂ ਹੋਣੀ ਆ। ਬਿਲਕੁਲ ਨਿਊ ਆਰਲੀਨਜ਼ ਦੇ ਨਾਲ ਜਿਹੜੀਆਂ ਟਵਿਨ ਸਿਟੀਜ਼ ਆ ਉਹਨਾਂ ਦੇ ਉੱਤੇ ਮਿਨੇਆਪੋਲਿਸ ਦੇ ਵਿੱਚ ਵੀ ਆਪਰੇਸ਼ਨ ਦਾ ਨਾਂ ਜਿਹੜਾ ਹਰਜੋਤ ਸਿੰਘ ਜੀ ਰੱਖਿਆ ਗਿਆ ਆ ਜਿਹੜਾ ਕੈਟਾਹੂਲਾ ਕਰੰਚ। ਕੈਟਾਹੂਲਾ ਜਿਹੜਾ ਲੂਜ਼ੀਆਨਾ ਦਾ ਕਹਿ ਲਓ ਵੀ ਸਟੇਟ ਅਫੀਸ਼ੀਅਲ ਸਟੇਟ ਡੌਗ ਆ 1979 ਤੋਂ। ਕੈਟਾਹੂਲਾ ਲਿਓਪਰਡ ਡੌਗ ਜਿਹੜਾ ਹੁੰਦਾ ਆ ਸੋ ਇਹਦਾ ਨਾਮ ਉਸ ਸੰਦਰਭ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਲੂਜ਼ੀਆਨਾ ਦੇ ਸਵਾਮਪਸ ਦੇ ਵਿੱਚ ਲੈਜੈਂਡ ਦੱਸਦੇ ਆ ਵੀ ਇਹ ਜਿਹੜੇ ਇਹ ਬਰੀਡ ਦੇ ਜਿਹੜੇ ਕੈਟਾਹੂਲਾ ਡੌਗਸ ਆ ਉਹ ਮਿਲੇ ਸੀਗੇ ਕੈਟਾਹੂਲਾ ਲੇਕ ਦੇ ਤੇ ਪੈਰਿਸ਼ਸ ਦੇ ਜਿਹੜੇ ਉਹ ਵਿੱਚ ਤੇ ਇਹ ਨੇਟਿਵ ਆ ਕਿ ਨਹੀਂ ਇਹ ਅਨਕਨਫਰਮਡ ਆ ਪਰ ਸੂਬੇ ਦਾ ਹੀ ਜਿਹੜਾ ਐਨੀਮਲ ਆ ਜਾਂ ਡੌਗ ਆ ਉਸੇ ਦੇ ਨਾਮ ਦੀ ਵਰਤੋਂ ਕਰਦੇ ਹੋਏ ਇਹ ਜਿਹੜਾ ਸਪੈਸ਼ਲ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਆ। DHS ਨੇ ਜਿਹੜਾ ਉਹ ਲਾਂਚ ਕੀਤਾ ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਆ ਵੀ DHS launches Operation Catahoula Crunch in New Orleans targeting criminal illegal aliens released from jail and back into American communities। ਸੋ ਕਹਿੰਦੇ ਵੀ ਜਿਹੜੇ ਲੋਕਾਂ ਨੂੰ ਇਹਨਾਂ ਨੇ ਛੱਡਿਆ ਸੀਗਾ ਜਿਹੜੇ ਫੜੇ ਸੀਗੇ ਇਲੀਗਲ ਏਲੀਅਨਸ ਤੇ ਉਹਨਾਂ ਨੂੰ ਹੁਣ ਦੁਬਾਰਾ ਅਮਰੀਕਨ ਕਮਿਊਨਿਟੀਜ਼ ਦੇ ਵਿੱਚ ਛੱਡ ਦਿੱਤਾ ਆ ਉਹਦੇ ਕਰਕੇ ਅਸੀਂ ਇਹ ਸਾਰਾ ਕੁਝ ਜਿਹੜਾ ਕਰ ਰਹੇ ਆ। ਸੋ ਤੁਸੀਂ ਡੌਗ ਵਿਸਲਸ ਦੇ ਬਾਰੇ ਜਿਹੜਾ ਉਹ ਦੱਸਿਆ ਆ ਕੰਮ ਪੂਰਾ ਜਿਹੜਾ ਉਹ ਭਖਣ ਜਿਹੜਾ ਹਰਜੋਤ ਸਿੰਘ ਜੀ ਜਾ ਰਿਹਾ ਹੈਗਾ ਆ ਤੇ ਮਾਹੌਲ ਇਸੇ ਤਰੀਕੇ ਦੇ ਨਾਲ ਤੱਤਾ ਰਹੇਗਾ। ਅਸਿਸਟੈਂਟ ਸਕੱਤਰ ਜਿਹੜੇ ਟ੍ਰੀਸ਼ੀਆ ਮੈਕਲਾਫਲਿਨ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਚੁਰੀ ਸਿਟੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੇ ਅਮਰੀਕਨ ਕਮਿਊਨਿਟੀਜ਼ ਭਾਈਚਾਰਿਆਂ ਨੂੰ ਜਿਹੜਾ ਉਹ ਖਤਰਾ ਪ੍ਰਦਾਨ ਕੀਤਾ ਆ ਵੀ ਇਲੀਗਲ ਜਿਹੜੇ ਏਲੀਅਨਸ ਆ ਉਹਨਾਂ ਨੂੰ ਇਹ ਛੱਡ ਦਿੰਦੇ ਆ ਤੇ ਇਹ ਜਿਹੜੇ ਹੁਣ ਸਾਡਾ ਫਰਜ਼ ਆ ਵੀ ਅਸੀਂ ਇਹਨਾਂ ਨੂੰ ਜਿਹੜਾ ਉਹ ਮੁਲਕ ਤੋਂ ਬਾਹਰ ਕੱਢਿਆ ਜਾਵੇ। ਉਹਨਾਂ ਨੇ ਕੁਝ ਉਦਾਹਰਨਾਂ ਜਿਹੜੀਆਂ ਆ ਤਸਵੀਰਾਂ ਲਾ ਕੇ DHS ਦੀ ਆਪਣੀ ਜਿਹੜੀ ਆ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਹ ਬੰਦੇ ਜਿਹੜੇ ਇਲੀਗਲ ਏਲੀਅਨਸ ਨੇ ਕ੍ਰਿਮੀਨਲ ਨੇ ਤੇ ਇਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਸੀਗਾ ਜਿਨ੍ਹਾਂ ਉੱਤੇ ਐਗਰੀਵੇਟਿਡ ਅਸੌਲਟ ਚਾਈਲਡ ਐਂਡੇਂਜਰਮੈਂਟ
assault with firearm, domestic abuse, criminal conspiracy, driving under the influence, burglary tools, fraud, false impersonation, battery, grand theft auto, robberies, second degree battery, criminal trespassing, third degree rape, ਵੀ ਇਦਾਂ ਦੇ ਜਿਹੜੀਆਂ ਲੋਕਾਂ ਦੀਆਂ ਉਹਨਾਂ ਨੇ ਤਸਵੀਰਾਂ ਲਾ ਕੇ ਦੱਸਿਆ ਵੀ ਆਹ ਦੇਖੋ ਇਹ ਬੰਦੇ ਇਹਨਾਂ ਨੇ ਛੱਡ ਦਿੱਤੇ, ਇਹ ਕ੍ਰਿਮੀਨਲ ਇਲੀਗਲ ਏਲੀਅਨ ਸੀਗੇ ਤੇ ਹੁਣ ਅਜਿਹੇ ਲੋਕਾਂ ਦੇ ਕਰਕੇ ਅਮਰੀਕਾ ਜਿਹੜਾ ਆ, ਅਮਰੀਕਾ ਦੇ ਲੋਕ ਆ ਉਹ ਖਤਰੇ 'ਚ ਆ ਤੇ ਇਹਨਾਂ ਨੂੰ ਜਿਹੜਾ ਅਸੀਂ ਬਾਹਰ ਜਿਹੜਾ ਉਹ ਕੱਢਾਂਗੇ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹ ਸਟੈਂਡ ਵੀ ਜਿਹੜਾ ਨਾਲ ਦੇ ਨਾਲ ਲੈ ਰਹੇ ਆ, ਕਈਆਂ ਨੇ ਤਾਂ ਬਾਹਰ ਇੱਥੋਂ ਤੱਕ ਵੀ ਪੋਸਟਰਸ ਜਿਹੜੇ ਉਹ ਲਾ ਦਿੱਤੇ, ICE CBP agents do not have consent to enter this business unless they have a valid judicial warrant. Staff are not authorized to consent access to this business. So no ICE access. So ਕਈਆਂ ਨੇ ਇਸ ਤਰੀਕੇ ਦਾ ਵੀ ਜਿਹੜਾ ਉਹ ਸਟੈਂਡ ਜਿਹੜਾ ਉਹ ਲਿਆ ਆ। ਜਿਹੜੀ ਨਿਊ ਆਰਲੀਨਸ ਦੀ ਮੇਅਰ ਜਿਹੜੀ ਉਹ ਆ ਰਹੀ ਹੈ, ਜਿੱਦਾਂ ਤੁਸੀਂ ਦੱਸਿਆ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਉਸ ਦੇ ਵਿੱਚ ਕਰ ਰਹੇ ਆ, ਰੇਸ਼ੀਅਲ ਪ੍ਰੋਫਾਈਲਿੰਗ ਹੈਗੇ ਆ। ਉਧਰ ਮਿਨੇਆਪੋਲਿਸ ਦੇ ਜਿਹੜੇ ਅਧਿਕਾਰੀ ਆ ਉਹ ਕਹਿ ਰਹੇ ਆ ਆਪਣੇ ਜਿਹੜੀ ਸਮਾਲੀ ਕਮਿਊਨਿਟੀ ਉਹਨਾਂ ਨੂੰ ਵੀ ਅਸੀਂ ਤੁਹਾਡੇ ਅਧਿਕਾਰਾਂ ਦੀ ਰੱਖਿਆ ਜਿਹੜੀ ਉਹ ਕਰਾਂਗੇ। ਸਮਾਲੀਆਂ ਦੇ ਬਾਰੇ ਹਰਜੋਤ ਸਿੰਘ ਜੀ ਨੇ ਦੱਸ ਹੀ ਦਿੱਤਾ ਵੀ ਕਿੱਦਾਂ ਇਲਹਾਨ ਉਮਰ ਤੇ ਜਿਸ ਮੁਲਕ ਤੋਂ ਆਉਂਦੀ ਆ ਉੱਥੋਂ ਦੇ ਲੋਕਾਂ ਦੇ ਬਾਰੇ ਕੀ ਨਜ਼ਰੀਆ ਰਾਸ਼ਟਰਪਤੀ ਟਰੰਪ ਰੱਖਦੇ ਆ ਜਾਂ ਕਿੱਦਾਂ ਦੇ ਬਿਆਨ ਜਾਂ ਭੱਦੀ ਸ਼ਬਦਾਵਲੀ ਉਹਨਾਂ ਦੇ ਲਈ ਜਿਹੜੀ ਉਹ ਵਰਤੀ ਉਹਨਾਂ ਦੇ ਦੁਆਰਾ ਗਈ ਆ, ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਸੋ ਵਾਰੀ-ਵਾਰੀ ਸਿਰ ਇਸ ਮੌਕੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਤੇਜ਼ ਹੋ ਰਿਹਾ ਆ ਤੇ ਹੁਣ ਵਾਰੀ ਨਿਊ ਆਰਲੀਨਸ ਦੀ ਕਹਿ ਲਓ, ਲੂਜ਼ੀਆਨਾ ਵਾਲੇ ਪਾਸੇ ਇਲਾਕੇ ਦੀ, ਉਧਰ ਦੀ ਤੇ ਮਿਨੇਆਪੋਲਿਸ ਦੀ ਜਿਹੜੀ ਉਹ ਆ ਚੁੱਕੀ ਆ, ਜਿੱਥੇ ਆਪਰੇਸ਼ਨ ਕੈਟਾਹੁਲਾ ਕਰੰਚ ਜਿਹੜਾ ਆ ਉਹ ਚਾਲੂ ਕਰ ਦਿੱਤਾ ਗਿਆ ਆ। ਮਿਨੇਆਪੋਲਿਸ ਤੇ ਸੇਂਟ ਪਾਲ ਮਿਨੇਸੋਟਾ ਜਿਹੜਾ ਆ ਜਿੱਥੇ ਸਮਾਲੀਅਨ ਇਮੀਗ੍ਰੈਂਟਸ ਕਾਫੀ ਜ਼ਿਆਦਾ ਨੇ, ਉੱਥੇ ਜਿਹੜੇ ਆ ਉੱਥੇ ਨਾਲ ਦੇ ਨਾਲ ਜਿੱਥੇ ਨਿਊ ਆਰਲੀਨਸ 'ਚ ਹੋ ਰਿਹਾ, ਉੱਥੇ ਮਿਨੇਸੋਟਾ ਤੇ ਮਿਨੇਆਪੋਲਿਸ ਤੇ ਸੇਂਟ ਪਾਲ ਜਿਨ੍ਹਾਂ ਨੂੰ ਟਵਿਨ ਸਿਟੀਜ਼ ਆਖਿਆ ਜਾਂਦਾ ਆ, ਫੈਡਰਲ ਅਧਿਕਾਰੀਆਂ ਨੇ ਦੱਸਿਆ ਵੀ ਉੱਥੇ ਵੀ ਬਹੁਤ ਹੀ ਜਲਦ ਇਮੀਗ੍ਰੇਸ਼ਨ ਆਪਰੇਸ਼ਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਨਿਊ ਆਰਲੀਨਸ ਦੇ ਇਮੀਗ੍ਰੇਸ਼ਨ ਅਟਾਰਨੀ ਨੇ ਆਪਣੇ ਕਲਾਇੰਟਸ ਨੂੰ ਇਹ ਦੱਸਿਆ ਵੀ ਕੁਆਰੰਟਾਈਨ ਲਾਈਕ ਇਟ ਵਾਸ ਕੋਵਿਡ-19, ਜਿੱਦਾਂ ਕੋਵਿਡ-19 ਦੇ ਵੇਲੇ ਘਰਾਂ ਚੋਂ ਨਹੀਂ ਨਿਕਲਦੇ ਸੀ ਬਾਹਰ ਨਾ, ਤੇ ਉਦਾਂ ਹੀ ਜਿਹੜਾ ਆ ਕੁਆਰੰਟਾਈਨ ਕਰ ਦਿਓ। ਸੋ ਇੱਥੇ ਤੱਕ ਦਾ ਜਿਹੜਾ ਡਰ ਵਾਲਾ ਮਾਹੌਲ ਆ ਪੈਦਾ ਹੋਇਆ ਹੈ ਤੇ ਉਹ ਕਹਿੰਦੇ ਵੀ ਬਹੁਤ ਸਾਰੇ ਲੋਕ ਮੇਰੇ ਆਫਿਸਿਸ ਦੇ ਵਿੱਚ ਆ ਰਹੇ ਹੈਗੇ ਆ ਵੀ ਕੀ ਕਰਨਾ ਚਾਹੀਦਾ ਹੈਗਾ ਜੀ।